ਪੁੱਤ ਘਰਾਂ ਦੇ ਵਿੱਚ ਲੜਾਈ ਪੈਸੇ ਦੀ ਨਹੀਂ ਹੁੰਦੀ, ਸਿਰਫ ਅਨਾਹ ਦੀ ਹੁੰਦੀ ਆ। ਸੱਸ ਨੇ ਕਹਿਣਾ ਕਿ ਮੈਂ ਬੜੀ ਆ, ਮੈਂ ਨਹੀਂ ਮੁੜਨਾ। ਇਹ ਨਹੀਂ ਕਹਿਣਾ ਕਿ ਚਲੋ ਇਹ ਬੱਚੀ ਆ ਤੇ ਮੈਂ ਮੁੜ ਪਾਉਂਗੀ ਤੇ ਮੈਂ ਸਿਆਣੀ ਆ, ਕੀ ਫਰਕ ਪੈ ਗਿਆ। ਜੀ ਅੰਮੀ ਤੇ ਨੌ ਨੇ ਇਹ ਨਹੀਂ ਕਹਿਣਾ ਕਿ ਮੇਰੀ ਇਹ ਸੱਸ ਵਾ, ਮੇਰੇ ਬੰਦੇ ਦੀ ਮਾਂ ਆ, 2 ਮਿੰਟ ਮੈਂ ਵੀ ਮੁੜ ਪੈਂਦੀ ਆ ਤੇ ਸਾਡੀ ਨਾ ਗੱਲ ਖਰਾਬ ਨਹੀਂ ਹੁੰਦੀ, ਫਸਾਦ ਮੁੱਕ ਜਾਂਦਾ। ਜੀ ਅੰਮੀ ਸੱਸ ਨੇ ਕਹਿਣਾ ਮੈਂ ਸੱਚੀ ਆ, ਨੌ ਨੇ ਕਹਿਣਾ ਮੈਂ ਸੱਚੀ ਆ। ਜੀ ਅੰਮੀ ਏਦਾਂ ਫਸਾਦ ਹੋ ਕੇ ਘਰਾਂ ਦੇ ਘਰ ਤਬਾਹ ਹੋ ਜਾਂਦੇ, ਮੁੜਦੇ ਹੀ ਨਹੀਂ ਹੈਗੇ। ਜੀ ਨਾ ਨੌ ਨੇ ਮੁੜਨਾ, ਨਾ ਸੱਸ ਨੇ ਮੁੜਨਾ। ਪੁੱਤ ਪਿਛਲੇ ਦੌਰ ਵਿੱਚ ਜੇ ਕਿਸੇ ਦੇ ਘਰ ਵਿੱਚ ਲੜਾਈ ਹੁੰਦੀ ਸੀ, ਮਾਪੇ ਵੀ ਭਲੇ ਮਾਨਸ ਹੁੰਦੇ ਸੀ, ਸਹੁਰੇ ਵੀ ਭਲੇ ਮਾਨਸ ਹੁੰਦੇ ਸੀ। ਜੀ ਕਹਿੰਦੇ ਸੀ ਲੜਾਈ ਪੈ ਗਈ, ਆਪ ਪੁੱਛੋ ਜਾ ਕੇ। ਜੀ ਇਕੱਠੇ ਹੋ ਕੇ ਪੁੱਛਣਾ। ਮੁੰਡੇ ਵਾਲਿਆਂ ਨੇ ਆਪਣੇ ਮੁੰਡੇ ਨੂੰ ਸਮਝਾਉਣਾ ਤੇ ਕੁੜੀ ਵਾਲਿਆਂ ਨੇ ਆਪਣੀ ਕੁੜੀ ਨੂੰ ਸਮਝਾਉਣਾ ਤੇ ਪੁੱਤ ਲੜਾਈ ਅੰਦਰ ਬਿਠਾ ਕੇ ਆਪਣੇ ਆਪੇ ਮੁਕਾ ਦਿੰਦੇ ਸੀ। ਜੀ ਪੁੱਤ ਇਹ ਇੱਕ ਕਿਸਮ ਦੀ ਨੇਰੀ ਆ, ਇਹਦੋਂ ਬਚਣਾ ਚਾਹੀਦਾ ਆ। ਪੁੱਤ ਆਹ ਦਰਖਤ ਆ ਨਾ, ਜੀ ਅੰਮੀ ਦੇਖ ਹਰਾ ਹੈ, ਜੀ ਅੰਮੀ ਇਹਦੀਆਂ ਡਾਲੀਆਂ ਹਰੀਆਂ ਆ, ਜੀ ਅੰਮੀ ਇਹਨੂੰ ਫੜ ਕੇ ਮਰੋੜੋ, ਇਹਨੇ ਮੁੜ ਜਾਣਾ ਹੈ। ਕਿ ਇਹ ਦਰਖਤ ਨੇਰੀ ਆਵੇ, ਤੂਫਾਨ ਆਵੇ, ਇਸ ਦਰਖਤ ਨੇ ਮੁੜ ਜਾਣਾ, ਝੁਕ ਜਾਣਾ ਜੀ ਅੰਮੀ ਤੇ ਨੇਰੀ ਤੇ ਬਚ ਜਾਣਾ। ਜੀ ਅੰਮੀ ਜਿਹੜੀ ਡਾਲੀ ਸੁੱਕੀ ਆ ਉਹ ਆਕੜੀ ਆ, ਉਹਨੇ ਟੁੱਟ ਜਾਣਾ। ਜੀ ਅੰਮੀ ਜਿਹੜੀ ਹਰੀ ਡਾਲੀ ਆ ਉਹਨੇ ਝੁਕ ਜਾਣਾ, ਟੁੱਟਣਾ ਨਹੀਂ ਹੈਗਾ। ਜੀ ਅੰਮੀ ਉਹ ਤੇ ਜਿਹੜਾ ਕੋਈ ਏਦਾਂ ਦੀ ਲੜਾਈ ਤੇ ਬਚ ਜਾਊਗਾ, ਜੀ ਅੰਮੀ ਆਪਣੀ ਅਨਾਹ ਛੱਡ ਦਊਗਾ, ਜੀ ਨੀਵਾਂ ਹੋ ਜਾਊਗਾ, ਝੁਕ ਜਾਊਗਾ ਤੇ ਪੁੱਤ ਉਹ ਲੜਾਈ ਫਸਾਦ ਤੇ ਬਚ ਜਾਊਗਾ। ਜੀ ਅੰਮੀ ਨਹੀਂ ਤੇ ਇਹ ਲੜਾਈ ਇਹ ਵੀ ਨੇਰੀ ਆ ਇੱਕ ਕਿਸਮ ਦੀ, ਜੀ ਅੰਮੀ ਖਾਨਦਾਨਾਂ ਦੇ ਖਾਨਦਾਨ ਤਬਾਹ ਕਰ ਦਿੰਦੀ ਆ।